ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਯਾਨੀ ਕਿ 2016 ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਤੇ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ 'ਚ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ ਐਂਡ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਮੇਰਾ ਤਾਂ ਖਿਆਲ ਸੀ ਵੀ 31 ਦੀ ਨਿਊ ਈਅਰ ਈਵ ਤੇ ਮੁਬਾਰਕਾਂ ਵਾਲੀ ਬੋਰੀ ਮੁਕਾ ਦਿੱਤੀ ਹੈ, ਤੁਸੀਂ ਅਜੇ ਫਿਰ ਨਵੀਂ ਬੋਰੀ ਖੋਲ ਲਈ। ਜੀ ਬਿਲਕੁਲ ਡਾਕਟਰ ਸਾਹਿਬ। ਚਲੋ, ਜਿਵੇਂ ਕਹਿੰਦੇ ਨੇ ਕਿ ਵੀ ਵਾਈਲ ਇਨ ਰੋਮ ਡੂ ਐਜ਼ ਦਾ ਰੋਮਨਸ ਡੂ, ਇਹ ਵੀ ਰੋਮ ਦੇ ਵਿੱਚ ਕਿਉਂਕਿ ਹੈੱਡਕੁਆਰਟਰ ਸੀ ਪੋਪ ਦਾ, ਸਭ ਤੋਂ ਸ਼ਕਤੀਸ਼ਾਲੀ ਇੰਸਟੀਟਿਊਸ਼ਨ ਹੀ ਨਹੀਂ ਸੀ, ਉਹਨਾਂ ਨੇ ਬਹੁਤ ਵੱਡਾ ਇਲਾਕਾ ਵੀ ਫਤਿਹ ਕੀਤਾ ਹੋਇਆ ਸੀ। ਰੋਮ ਦਾ ਜਿਹੜਾ ਪੋਪ ਹੈ ਉਹ ਬਾਦਸ਼ਾਹ ਵੀ ਹੁੰਦਾ ਸੀ। ਇਹ ਤਾਂ ਉਹਨਾਂ ਨੂੰ ਕੱਟ ਟੂ ਦਾ ਸਾਈਜ਼ ਬਾਅਦ ਚ ਇਟਾਲੀਅਨਸ ਨੇ ਕੀਤਾ ਜੀ, ਤੇ ਉਹਦੇ ਤੋਂ ਇਹ ਗੱਲ ਵੀ ਬਣੀ ਹੋਈ ਹੈ ਕਿ ਜਦੋਂ ਤੁਸੀਂ ਰੋਮ ਚ ਰਹਿੰਦੇ ਹੋ ਇਵੇਂ ਹੀ ਕਰੋ ਜਿਵੇਂ ਰੋਮਨ ਕਰਦੇ ਨੇ। ਪਰ ਸਾਡਾ ਫਰਕ ਇੰਨਾ ਹੈ ਵੀ ਅਸੀਂ ਰੋਮ ਵਾਲਿਆਂ ਦੀ ਗੱਲ ਕਹਿ ਕੇ ਵੀ ਉੱਤੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਕਿ ਵੀ ਤੁਹਾਡੀ ਥਾਂ ਆਪਣੀ ਥਾਂ, ਪਰ ਗੱਲ ਸਾਡੀ ਵੀ ਜਿਹੜੀ ਹੈ ਉਹ ਅਸੀਂ ਆਪਣੀ ਛੱਡੀ ਨਹੀਂ ਹੈ ਜੀ। ਬੇਸ਼ੱਕ ਜਦੋਂ ਅਸੀਂ ਬੀਤੇ ਵਰੇ ਨੂੰ ਅਲਵਿਦਾ ਕਿਹਾ, ਉਹਦਾ ਥੋੜਾ ਬਹੁਤ ਟੱਚ ਬੇਸ ਐਨਾਲਿਸਿਸ, ਔਰ ਅੱਜ ਦਾ ਜਿਹੜਾ ਟੀਵੀ 84 ਨਿਊਜ਼ ਦਾ ਅੱਧਾ ਘੰਟਾ ਹੋਏਗਾ, ਉਹ ਕੱਲ ਦੀ ਜਿਹੜੀ ਡਿਸਕਸ਼ਨ ਬੀਬੀ ਰੀਤ ਕੌਰ ਨਾਲ ਸ਼ੁਰੂ ਸੀ ਉਹ ਜਾਰੀ ਰਹੇਗੀ ਜੀ। ਸੋ ਬਹੁਤ ਸਾਰਾ ਪਾਰਟ ਜਿਹੜਾ ਐਨਾਲਿਸਿਸ ਵਾਲਾ ਹੈ ਉਹ ਅਸੀਂ ਉਹਦੇ 'ਚ ਕਵਰ ਕੀਤਾ। ਤੇ 2016 ਚ ਹੁਣ ਗੱਲ ਬਹੁਤ ਵਾਰ ਸਾਨੂੰ ਕੁਛ ਇਹ ਵੀ ਵੀਰ ਭੈਣਾਂ ਲਿਖਣਗੇ, ਕਹਿਣਗੇ ਕਿ ਜੀ ਬਿਮਾਰੀ ਦੇ ਲੱਛਣ ਤਾਂ ਬਿਆਨ ਹੁੰਦੇ ਨੇ, ਅਸੀਂ ਕਰੀਏ ਕੀ? ਜੀ ਜੀ, ਸਾਨੂੰ ਦੱਸੋ ਅਸੀਂ ਕੀ ਕਰੀਏ। ਤੇ ਜ਼ਾਹਰ ਹੈ ਵੀ ਇਸ ਨਵੇਂ ਸਾਲ ਦੇ ਹਵਾਲੇ ਨਾਲ ਵੀ ਬਹੁਤਿਆਂ ਦਾ ਇਹ ਸੀ ਕਿ ਸਿੱਖ ਕੌਮ ਨਾਲ ਕੀ ਵਾਪਰਨ ਜਾ ਰਿਹਾ। ਹਾਲਾਂਕਿ ਬਹੁਤ ਸਾਰਿਆਂ ਦੀਆਂ ਅੱਖਾਂ ਪੋਲੀਟੀਕਲੀ ਤਾਂ 2017 ਦੀਆਂ ਅਸੈਂਬਲੀ ਚੋਣਾਂ ਤੇ ਨੇ, ਵਿੱਚ ਹੀ ਇਹ ਵੀ ਸ਼ਗੂਫਾ ਕਿਸੇ ਨੇ ਛੱਡ ਦਿੱਤਾ ਹੈ ਕਿ ਵੀ ਪੋਸੀਬਲ ਹੈ ਕਿ 2016 ਚ ਜਿੱਥੇ ਬਾਕੀ ਸੂਬਿਆਂ ਦੇ ਵਿੱਚ ਕੁਛ ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਦੇ ਨਾਲ ਪੰਜਾਬ ਦੀਆਂ ਵੀ ਹੋ ਜਾਣ। ਔਰ ਇਸ ਨੂੰ ਲੈ ਕੇ ਇਹ ਵੀ ਕਿਆਸ ਰਾਈਆਂ ਨੇ ਕਿ ਭਾਈ ਹੁਣੇ ਤਿਆਰੀਆਂ ਆਰੰਭ ਦਿਓ। ਔਰ ਜੇ ਪੰਜਾਬ ਦੇ ਹਵਾਲੇ ਨਾਲ ਦੇਖੀਏ ਚੋਣਾਂ ਦਾ ਬਿਗਲ, ਤਾਂ ਜੇ ਮਾਘੀ ਦੇ ਮੌਕੇ ਆਮ ਆਦਮੀ ਪਾਰਟੀ ਨੇ ਕਿਹਾ ਜੀ ਅਸੀਂ 5 ਲੱਖ ਲੋਕ ਇਕੱਠੇ ਕਰਨੇ ਨੇ, ਔਰ ਉਹਨਾਂ ਦੇ ਸਾਰੇ ਹੀ ਵਰਕਰ ਗ੍ਰਾਸ ਰੂਟ ਲੈਵਲ ਤੇ ਇਸ ਵਿੱਚ ਜੁਟੇ ਹੋਏ ਨੇ ਜੀ। ਤੇ ਆਪਣੇ ਸੁੱਖਾ ਅਮਲੀ ਜੀ, ਉਹ ਕਿਹੜੇ 2016 ਚ ਬਦਲ ਗਏ ਵੀ ਉਹਨਾਂ ਨੇ ਅਮਲ ਛੱਡ ਦਿੱਤਾ, ਉਹਨਾਂ ਨੇ ਵੀ ਕਿਹਾ ਜੀ ਅਸੀਂ ਉਹਨਾਂ ਤੋਂ ਵੱਡੀ ਕਰਨੀ ਆ ਉੱਥੇ। ਸੋ ਲੈ ਦੇ ਕੇ ਇੱਕ ਪਾਸੇ ਤਾਂ ਇਹ ਰੈਲੀਆਂ ਦੀ ਸਰਕਸ ਹੈ, ਤੇ ਕੌਮ ਦੇ ਹਵਾਲੇ ਨਾਲ ਸਾਨੂੰ ਕੀ ਕਰਨਾ ਬਣਦਾ, ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖ ਜਿਨ੍ਹਾਂ ਦੇ ਰੋਲ ਦੀ ਮੈਂ ਅਕਸਰ ਗੱਲ ਕਰਦਾ ਕਿ 40 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਜੀ। ਉਹਨਾਂ ਦੇ ਵਿੱਚ ਆਪਣੀ ਕੌਮ ਦਾ, ਆਪਣੀ ਧਰਤੀ ਦਾ ਲਗਾਵ ਹੈ, ਕੁਛ ਕਰਨਾ ਚਾਹੁੰਦੇ ਨੇ। ਹਾਲਾਂ ਜਿਹੜੇ ਇੱਥੇ ਇੱਕ ਪੀੜ੍ਹੀ ਪਹਿਲਾਂ ਆਏ ਜਾਂ 2-3 ਜਨਰੇਸ਼ਨਾਂ ਵਾਲੇ ਨੇ, ਉਹਨਾਂ ਦੇ ਵੀ ਬੱਚੇ ਬੱਚੀਆਂ ਜਿਸ ਡਿਊਲ ਕਲਚਰ ਦੇ ਚੱਕੀ ਦੇ ਪੁੜਾਂ 'ਚ ਪਿਸਦੇ ਨੇ, ਉਹਨਾਂ ਦੇ ਆਪਣੇ ਚੈਲੰਜਸ ਵੀ ਨੇ। ਬਹੁਤ ਸਾਰੇ ਘਰਾਂ ਦੇ ਵਿੱਚ ਇਸ ਨੂੰ ਮਹਿਸੂਸ ਕੀਤਾ ਜਾਂਦਾ ਹੈ। ਪਰ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਅਸੀਂ 100 ਸਾਲ ਦੇ ਵਿੱਚ ਜੇ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਹੀ ਗੱਲ ਕਰੀਏ, ਅਸੀਂ ਸਰਵਾਈਵ ਕੀਤੇ हैं, ਔਰ ਸਰਵਾਈਵ ਕਰਨ ਦੇ ਨਾਲ ਨਾਲ ਅਸੀਂ ਅੱਗੇ ਨੂੰ ਵੀ ਆਏ ਹਾਂ। ਔਰ ਉਸ ਦਾ ਹੀ ਨਤੀਜਾ ਹੈ ਜੇ ਅਸੀਂ ਬਾਹਰਲੇ ਮੁਲਕਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ, ਤੇ ਜੇ ਕੈਨੇਡਾ ਦੇ ਵਿੱਚ ਲਗਭਗ 16 ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਸਿੱਖ ਮੂਲ ਦੇ ਬਣਦੇ ਨੇ, 4 ਮਿਨਿਸਟਰ ਬਣਦੇ ਨੇ, ਔਰ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਡਿਫੈਂਸ ਮਿਨਿਸਟਰ ਜਿਹੜੇ 5 ਕਕਾਰੀ ਰੂਪ ਚ ਨੇ ਬਣਦੇ ਨੇ ਜੀ। ਤੇ ਇਹ ਸਾਡਾ ਉਹ ਸਫ਼ਰ ਹੈ ਜਿਹੜਾ ਕਦੇ ਕਾਮਾਗਾਟਾ ਮਾਰੂ, ਜਿਹਨੂੰ ਉਹਨਾਂ ਪਾਣੀਆਂ ਦੇ ਵਿੱਚ ਖਲੋਣ ਨਹੀਂ ਸੀ ਦਿੱਤਾ ਗਿਆ, ਔਰ ਕਿਵੇਂ ਉਹਨਾਂ ਨੂੰ ਵਾਪਸ ਮੁੜਨ ਤੇ ਮਜਬੂਰ ਕੀਤਾ ਗਿਆ ਸੀ। ਤੇ ਉਸ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਇਹ ਸਾਡੀ ਸਟਰੈਂਥ, ਰੈਜ਼ਿਲੀਅੰਸ, ਖਲੋਣ ਦੀ ਤਾਕਤ ਔਰ ਗੁਰੂ ਤੇ ਭਰੋਸਾ। ਔਰ ਕੈਨੇਡਾ ਅੱਜ ਇੱਕ ਵੱਡੀ ਹੱਬ ਹੈ ਸਿੱਖ ਪੋਪੂਲੇਸ਼ਨ ਦੀ ਵੀ ਔਰ ਸਿੱਖ ਐਕਟੀਵਿਟੀਜ਼ ਦੀ ਵੀ, ਜਿਹੜੀ ਪੰਥਕ ਚੜ੍ਹਦੀ ਕਲਾ ਜਾਂ ਖਾਲਿਸਤਾਨ ਦੀ ਆਜ਼ਾਦੀ ਦੇ ਹਵਾਲੇ ਨਾਲ ਕਾਫੀ ਅਹਿਮੀਅਤ ਰੱਖਦੀ ਹੈ। ਅਮਰੀਕਾ 'ਚ ਬੇਸ਼ੱਕ ਲਗਭਗ ਉਸੇ ਟਾਈਮ ਹੀ ਸਿੱਖ ਆਏ ਜਦੋਂ ਕਿ
ਕੈਨੇਡਾ 'ਚ ਆਏ, ਬ੍ਰਿਟਿਸ਼ ਕੋਲੰਬੀਆ ਤੋਂ ਹੀ ਕੈਲੀਫੋਰਨੀਆ 'ਚ ਆਏ, ਪਰ ਫਿਰ ਅਸੀਂ ਦੇਖਦੇ ਹਾਂ ਕਿ 1912-13 ਦੇ ਦੌਰ 'ਚ ਜੇ 8,000 ਸਿੱਖ ਆਇਆ ਸੀ ਤਾਂ ਉਹਨਾਂ 'ਚੋਂ 7,000 ਵਾਪਸ ਚਲਾ ਗਿਆ ਕਿ ਵੀ ਅਸੀਂ ਗਦਰ ਮਚਾਣਾ, ਅਸੀਂ ਦੇਸ਼ ਨੂੰ ਆਜ਼ਾਦ ਕਰਵਾਉਣਾ। ਫਿਰ ਇੱਥੇ ਬਹੁਤ ਸਾਰੀਆਂ ਪਾਬੰਦੀਆਂ ਲੱਗੀਆਂ ਰਹੀਆਂ ਔਰ 1960ਵਿਆਂ ਦੇ ਵਿੱਚ ਫਿਰ ਜਦੋਂ ਥੋੜ੍ਹੀਆਂ ਪਾਬੰਦੀਆਂ ਢਿੱਲੀਆਂ ਹੁੰਦੀਆਂ ਨੇ ਤਾਂ ਫਿਰ ਜਿਹੜੇ ਨੇ ਸਿੱਖ ਆਉਂਦੇ ਨੇ। 1980ਵਿਆਂ 'ਚ ਹੋਰ ਵੀ ਆਏ। ਇਸ ਵੇਲੇ ਇੱਕ ਅੰਦਾਜ਼ੇ ਮੁਤਾਬਕ 7 ਲੱਖ ਦੇ ਕਰੀਬ ਸਿੱਖ ਅਮਰੀਕਾ ਦੇ ਵਿੱਚ ਵਸਦੇ ਨੇ। ਸੋ ਇਹ ਸਾਡੀ ਸਟਰੈਂਥ ਹੈ ਕਿ ਕੋਸਟ ਟੂ ਕੋਸਟ ਅਸੀਂ ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ, ਈਵਨ ਅਲਾਸਕਾ ਵਰਗੀ ਥਾਂ ਦੇ ਉੱਤੇ ਵੀ ਭਾਵੇਂ ਉੱਥੇ 60-70 ਫੈਮਲੀਜ਼ ਨੇ, ਉਹਨਾਂ ਨੇ ਵੀ ਉੱਥੇ ਵੀ ਜਿਹੜਾ ਹੈ ਉਹ ਦੀਵਾਨ ਲਾਉਂਦੇ ਨੇ ਐਤਵਾਰ ਦੀ ਐਤਵਾਰ। ਉਹਨਾਂ ਨੇ ਥਾਂ ਵੀ ਲਈ ਹੈ ਗੁਰਦੁਆਰਾ ਸਾਹਿਬ ਲਈ ਜੀ। ਔਰ ਇਹ ਅਮਰੀਕਨ ਸਿੱਖਾਂ ਦੀ ਸਕਸੈਸ ਹੈ ਕਿ 50 ਤੋਂ ਜ਼ਿਆਦਾ ਕਾਂਗਰਸਮੈਨ ਉਸ ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨਹੀਂ ਜਿਸ ਨੂੰ ਬਾਈ ਪਾਰਟੀਸਨ ਰਿਪਬਲਿਕਨ ਔਰ ਡੈਮੋਕ੍ਰੈਟ ਦੋਨਾਂ ਦੀ ਹਮਾਇਤ ਹਾਸਲ ਹੈ। ਸੋ ਜਦੋਂ ਅਸੀਂ ਘਾਟਾਂ ਦੀ ਗੱਲ ਕਰਦੇ ਹਾਂ ਫਿਰ ਇਹ ਵੀ ਨਾ ਹੋਏ ਵੀ ਅਸੀਂ ਬਿਲਕੁਲ ਹੀ ਇਹ ਸਮਝੀਏ ਕਿ ਵੀ ਅਸੀਂ ਸਾਰੇ ਪਾਸਿਓਂ ਲੂਜ਼ਰ ਹਾਂ। ਔਰ ਇਸੇ ਤਰ੍ਹਾਂ ਜੇ ਅਸੀਂ ਇੰਗਲੈਂਡ ਦੇ ਹਵਾਲੇ ਨਾਲ ਗੱਲ ਕਰੀਏ ਜਿੱਥੇ ਸਟਰੋਂਗ ਸਿੱਖ ਕਮਿਊਨਿਟੀ ਹੈ, 6-7 ਲੱਖ ਸਿੱਖ ਇੰਗਲੈਂਡ 'ਚ ਰਹਿੰਦੇ ਨੇ, ਉਹਨਾਂ ਨੇ ਸਿੱਖ ਫੈਡਰੇਸ਼ਨ ਦੇ ਥੱਲੇ ਜਿਵੇਂ ਉਹ ਆਰਗੇਨਾਈਜ਼ ਹੋਏ, ਸਿੱਖ ਏਜੰਡਾ ਬਣਾਇਆ ਔਰ ਇਸ ਵੇਲੇ ਕੰਜ਼ਰਵੇਟਿਵ ਔਰ ਲੇਬਰ ਦੋਨਾਂ ਧਿਰਾਂ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਹੈ ਉਹ ਪ੍ਰਭਾਵ ਹੈ। ਉਹਨਾਂ ਨੇ ਚੋਣਾਂ ਤੋਂ ਪਹਿਲਾਂ ਉਹ ਆਪਣਾ ਏਜੰਡਾ ਰੱਖਦੇ ਨੇ ਕਿ ਭਾਈ ਦੱਸੋ ਇਹਦੇ ਤੇ ਕੀ ਸਟੈਂਡ ਹੈ। ਔਰ ਮੈਂ ਇੱਕ ਬਹੁਤ ਵੱਡੀ ਸਕਸੈਸ ਸਮਝਦਾ ਹਾਂ ਕਿ ਜਿਸ ਤਰੀਕੇ ਨਾਲ ਭਾਰਤ ਸਰਕਾਰ ਨੇ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਓਵਰਸੀਜ਼ ਬ੍ਰਾਂਚ ਬਣੀ ਸੀ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਔਰ ਉਹਨਾਂ ਨੇ 84 ਤੋਂ ਬਾਅਦ ਕਾਫੀ ਸੇਵਾ ਕੀਤੀ ਪੰਥ ਦੀ, ਪਰ ਇਹਨਾਂ ਨੇ ਉਹਨੂੰ ਖਿੱਚ ਧੂ ਕੇ ਇੰਗਲੈਂਡ ਤੋਂ ਹੀ ਉਹ ਦੌਰ ਸ਼ੁਰੂ ਹੋਇਆ, ਫਿਰ ਕੈਨੇਡਾ, ਆਸਟ੍ਰੇਲੀਆ ਸਾਰੇ ਪਾਸੇ ਗਿਆ ਕਿ ਉਹਨਾਂ ਨੇ ਉਹਨੂੰ ਦਹਿਸ਼ਤਗਰਦ ਜਥੇਬੰਦੀ ਐਲਾਨ ਦਿੱਤਾ ਸੀ। ਇੰਗਲੈਂਡ ਦੀ ਉਸ ਜਿਹੜਾ ਵੀ ਮਹਿਕਮਾ ਇਹਨਾਂ ਨਾਲ ਡੀਲ ਕਰਦਾ, ਫਿਰ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਵੀ, ਫਿਰ UN 'ਚ ਵੀ। ਸੋ ਇਹ ਇੰਗਲੈਂਡ 'ਚ ਸਿੱਖ ਲੌਬੀ ਦਾ ਨਤੀਜਾ ਹੈ ਕਿ ਇੰਗਲੈਂਡ ਦੀ ਸਰਕਾਰ ਨੇ ਵਰਾ 2010 ਦੇ ਵਿੱਚ ਇਹ ਐਲਾਨ ਕੀਤਾ, ਜਨਵਰੀ ਦੇ ਵਿੱਚ ਮੋਸਟ ਲਾਈਕਲੀ ਡਿਬੇਟ ਹੋਏਗੀ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਹਿਸ਼ਤਗਰਦੀ ਦੇ ਖਾਤੇ ਚੋਂ ਬਾਹਰ ਨਿਕਲ ਕੇ ਇੱਕ ਆਜ਼ਾਦ ਜਥੇਬੰਦੀ ਵਜੋਂ ਵਿਚਰੇਗੀ। ਸੋ ਇਹ ਬਹੁਤ ਵੱਡੀ ਗੱਲ ਹੈ। ਔਰ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਤਾਕਤ ਦੀ ਗੱਲ ਕਰਦੇ ਤਾਂ ਫਿਰ ਸਾਨੂੰ ਦੇਖਣਾ ਪਏਗਾ ਕਿ ਦੁਸ਼ਮਣ ਇਸ ਤਾਕਤ ਨੂੰ ਕਿਵੇਂ ਲੈਂਦਾ, ਕਿ ਜਿੱਥੇ ਜਿੱਥੇ ਮੋਦੀ ਗਿਆ 2015 'ਚ, ਜੇ ਅਸੀਂ ਉਸ ਹਵਾਲੇ ਨਾਲ ਗੱਲ ਕਰੀਏ ਕਿ ਮੋਦੀ ਨੇ ਭਾਰਤ ਦੇ ਵਿੱਚ ਸਮਾਂ ਘੱਟ ਬਿਤਾਇਆ, ਰਿਹਾ ਹੀ ਬਾਹਰ ਹੈ ਉਹ, ਔਰ ਬਾਹਰ ਉਹਨੇ ਜਾਂ ਯੋਗਾ ਵੇਚਿਆ, ਇੰਟਰਨੈਸ਼ਨਲ ਪੀਸ ਦੀ ਗੱਲ ਕੀਤੀ ਤੇ ਜਾਂ ਖਾਲਿਸਤਾਨ ਦੇ ਵਿਰੁੱਧ ਉਹਨੇ ਹਰ ਥਾਂ ਤੇ ਜਾ ਕੇ ਇੰਗਲੈਂਡ ਜਾ ਕੇ ਡੋਸੀਅਰ ਦਿੱਤਾ ਸਰਕਾਰ ਨੂੰ, ਆਸਟ੍ਰੇਲੀਆ ਦੇ ਵਿੱਚ ਦਿੱਤਾ, ਕੈਨੇਡਾ ਦੇ ਵਿੱਚ ਦਿੱਤਾ। ਲੇਕਿਨ ਇਹ ਸਾਰੇ ਜਿਹੜੇ ਪਾਰਟ ਨੇ ਰਾਦਰ ਇਸ ਦੇ ਉਲਟ ਜੇ ਉਹਨੇ ਇਵੇਂ ਕੀਤਾ ਤੇ ਸਿੱਖਾਂ ਨੇ ਵੀ ਵਰਾ 2015 'ਚ ਮੋਦੀ ਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਚੇਜ਼ ਕੀਤਾ। ਉਹ ਜਿੱਥੇ ਵੀ ਗਿਆ, ਜੇ ਨਿਊਯਾਰਕ ਆਇਆ ਤੇ ਟਾਈਮ ਸਕੁਅਰ ਦੇ ਬਾਹਰ ਜਿੱਥੇ ਪਿਛਲੀ ਰਾਤ 31 ਦੀ ਰਾਤ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਠਰੂ ਕਰਦੇ ਆ ਵੀ ਜਿਹੜੇ ਨੇ ਉਹ ਇਕੱਠੇ ਹੋਏ ਔਰ ਉਹ 4 ਚੁਫੇਰੇ ਲਾਈਵ ਪ੍ਰੋਗਰਾਮ ਚੱਲਦੇ ਰਹੇ। ਇੱਥੇ ਹੀ ਜੇ ਮੋਦੀ ਨੇ ਆਪਣਾ ਜਿਹੜਾ ਉਸ ਦੇ ਨੇੜੇ ਬਣਾਉਣਾ ਚਾਹਿਆ ਉਸ ਮੈਡੀਸਨ ਸਕੁਅਰ ਗਾਰਡਨ 'ਚ ਤੇ ਉਹਦੇ ਸਾਹਮਣੇ ਉਹਨੂੰ ਚੈਲੰਜ ਕੀਤਾ ਔਰ ਫਿਰ ਉਹਦਾ ਫੋਲੋ ਅਪ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਐਤਵਾਰ ਦਾ ਦਿਨ ਚੁਣ ਕੇ ਟਾਈਮ ਸਕੁਅਰ ਦੇ ਵਿੱਚ ਵੀ ਸਿੱਖਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਜਿਹਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਸੋ ਕੈਨੇਡਾ 'ਚ ਉਹਦੇ ਖਿਲਾਫ ਮੌਕ ਟਰਾਇਲ ਦਾ ਹੋਣਾ, ਮੋਦੀ ਦੇ ਅਮਰੀਕਾ ਦੇ ਅਦਾਲਤਾਂ ਦੇ ਸੰਮਨ, ਔਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਵੱਲੋਂ ਜਿਸ ਤਰੀਕੇ ਨਾਲ ਪਿਛਲੇ ਪੀਰੀਅਡ ਦੇ ਵਿੱਚ ਭਾਵੇਂ ਪ੍ਰੈਜ਼ੀਡੈਂਟ ਓਬਾਮਾ ਦੀ ਭਾਰਤ ਫੇਰੀ ਸੀ ਔਰ ਉਹਦੇ ਹਵਾਲੇ ਨਾਲ 1 ਲੱਖ ਤੋਂ ਜ਼ਿਆਦਾ ਸਿਗਨੇਚਰ ਕਿ ਕਿਵੇਂ ਭਾਰਤ ਦੇ ਵਿੱਚ ਉਹਨਾਂ ਦਾ ਸੰਵਿਧਾਨ ਜਿਹਦੇ ਤੇ ਸਿੱਖਾਂ ਨੇ ਦਸਤਖਤ ਨਹੀਂ ਕੀਤੇ, ਉਹਦਾ ਆਰਟੀਕਲ 25 ਵੀ ਸਿੱਖਾਂ ਨੂੰ ਹਿੰਦੂ ਐਲਾਨਦਾ, ਵਾਈਟ ਹਾਊਸ ਨੇ ਰਿਸਪੌਂਡ ਕੀਤਾ ਉਸ ਦੇ ਉੱਤੇ। ਔਰ ਜਦੋਂ 10 ਨਵੰਬਰ ਦੇ ਸਰਬੱਤ ਖਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿੰਘ ਸਾਹਿਬ ਜਥੇਦਾਰ ਥਾਪਿਆ ਅਕਾਲ ਤਖਤ ਸਾਹਿਬ ਦਾ, ਔਰ ਉਸ ਦੇ ਮੁੱਦੇ ਦੇ ਉੱਤੇ ਉਹਨਾਂ ਦੀ ਰਿਲੀਜ਼ ਦੇ ਲਈ ਫਿਰ ਇੱਕ ਪੈਟੀਸ਼ਨ ਕੈਂਪੇਨ ਹੋਇਆ। 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਹੀ ਦਸਤਖਤ ਕਰ ਦਿੱਤੇ। ਸੋ ਇਹ ਸਾਡੀ ਸਟਰੈਂਥ ਹੈ। ਔਰ ਇਸ ਵੇਲੇ ਮੈਂ ਸਮਝਦਾ ਹਾਂ ਵੀ ਸਾਡਾ ਪੁਰਤਗਾਲ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਮੇ ਦਾ ਕੇਸ, ਜਿਵੇਂ ਜਿਸ ਨੂੰ ਇੰਗਲੈਂਡ ਦੇ ਵਿੱਚ ਅਸਾਈਲਮ ਮਿਲੀ ਹੋਈ ਹੈ ਲੇਕਿਨ ਇਹਦੇ ਬਾਵਜੂਦ ਭਾਰਤ ਦੀ ਸਰਕਾਰ ਜਿਹੜੀ ਹੈ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਦਬਾਅ ਥੱਲੇ ਉਹਨੂੰ ਲਿਜਾਣਾ ਚਾਹੁੰਦੀ ਹੈ,
ਇਹ ਸਾਡੇ ਲਈ ਸਾਰੇ ਟਰਾਇਲ ਨੇ ਥਾਂ ਥਾਈਂ। ਔਰ ਇਹਦੇ ਬਾਵਜੂਦ ਮੈਂ ਜਦੋਂ ਇਹ ਦੇਖਦਾ ਕਿ ਚੈਲੰਜਸ ਜੇ ਪੰਜਾਬ ਦੇ ਵਿੱਚ ਫਰੀडम ਮਾਰਚ ਹੋਏ, ਨਵੰਬਰ ਦੇ ਪਹਿਲੇ ਹਫਤੇ ਇੱਕ ਮਾਰਚ ਲਾਲ ਕਿਲੇ ਵੱਲ ਗਿਆ, ਇੱਕ ਗੁਰਦੁਆਰਾ ਸ਼ਹੀਦਾਂ ਤੋਂ ਜਿਹੜਾ ਅਕਾਲ ਤਖਤ ਸਾਹਿਬ ਤੱਕ ਆਇਆ। ਸੋ ਇਹ ਪ੍ਰਭਾਵ ਹੈ ਡਾਇਸਪੋਰਾ ਸਿੱਖ ਕਮਿਊਨਿਟੀ ਦਾ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਬੇਸ਼ੱਕ ਇੱਥੇ ਅਕਾਲੀਆਂ ਨੇ ਜਿਸ ਤਰੀਕੇ ਦੇ ਨਾਲ ਬਾਦਲ ਪਿਓ ਪੁੱਤਰ ਪਹਿਲਾਂ ਕਬੱਡੀਆਂ ਦੇ ਥੱਲੇ ਵੜਨਾ ਚਾਹੁੰਦੇ ਸੀ, ਕੋਈ ਹੋਰ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਇੱਥੇ ਐਂਟਰੀ ਰੁਕੀ, ਔਰ ਜਿੰਨਾ ਪ੍ਰਭਾਵ ਫਿਰ ਬਾਹਰਲੇ ਸਿੱਖਾਂ ਦਾ ਬਣਿਆ, ਔਰ ਜਿਵੇਂ ਅਕਾਲੀਆਂ ਨੂੰ ਉੱਥੇ ਚੈਲੰਜ ਹੋਇਆ, ਇੱਥੇ ਜਿਹੜੇ ਉਹਨਾਂ ਦੇ ਕਈ ਵੱਡੇ ਵੱਡੇ ਨਵੇਂ ਥਾਪੇ ਮੁਖੀ ਸੀ ਉਹ ਦਵਾ ਅਸਤੀਫੇ ਦੇ ਕੇ ਨਿਕਲੇ ਕਿ ਭਾਈ ਇਹ ਡੁੱਬ ਰਹੀ ਹੈ ਸ਼ਿਪ, ਇਸ ਤੋਂ ਬਾਹਰ ਜਾਓ। ਸੋ ਸਾਡੇ ਸਾਹਮਣੇ ਹੁਣ ਮੈਂ ਗੱਲ ਕਰਾਂ ਕਿ ਭਾਈ ਸਾਨੂੰ ਇਸ ਬਾਰੇ 'ਚ ਕੀ ਕਰਨ ਦੀ ਲੋੜ ਹੈ। ਮੈਂ ਸਮਝਦਾ ਵੀ ਪਹਿਲੀ ਗੱਲ ਤਾਂ ਚੈਰਿਟੀ ਬਿਗਨਸ ਐਟ ਹੋਮ। ਇਹ ਵੀ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਕੋਈ ਵੀ ਗੱਲ ਘਰੋਂ ਸ਼ੁਰੂ ਹੁੰਦੀ ਹੈ। ਘਰ ਕੋਈ ਜ਼ਰੂਰੀ ਨਹੀਂ ਕਿ ਬਈ ਇੱਕ ਫੈਮਿਲੀ ਹੋਮ ਹਸਬੈਂਡ ਵਾਈਫ ਬੱਚੇ ਹੁੰਦੇ ਨੇ। ਘਰ ਤਾਂ ਪਹਿਲਾਂ ਇੰਡੀਵਿਜੂਅਲ ਹੁੰਦਾ, ਜੇ ਇਹਨੂੰ ਸਪਿਰਿਚੁਅਲ ਲੈਂਗੁਏਜ ਕਹਿਣਾ ਹੋਏ, ਕਿਉਂਕਿ ਇਹ ਸਾਡਾ ਇਹਨੂੰ ਪਿੰਡ ਵੀ ਕਿਹਾ ਗੁਰੂ ਸਾਹਿਬ ਨੇ। ਜਦੋਂ ਅਸੀਂ ਅਰਦਾਸ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ। ਹੁਣ ਪਿੰਡ ਹੈ ਸਰੀਰ, ਜਿਉ ਹੈ ਤੁਹਾਡੀ ਰੂਹ, ਆਤਮਾ, ਮਨ, ਦਿਲ, ਜੋ ਵੀ ਸ਼ਬਦ ਇਸ ਦੇ ਲਈ ਇਸਤੇਮਾਲ ਕੀਤੇ ਜਾਣ। ਸੋ ਗੱਲ ਆਪਣੇ ਤੋਂ ਸ਼ੁਰੂ ਹੁੰਦੀ ਹੈ। ਫਿਰ ਅਸੀਂ ਘਰ ਜਿੱਥੇ ਸਾਡਾ ਬਸੇਰਾ ਹੈ, ਜਿਹਨੂੰ ਰਹਿਣ ਬਸੇਰਾ ਵੀ ਕਹਿੰਦੇ ਨੇ, ਉਹ ਬੱਚੇ ਨੇ ਨਹੀਂ ਨੇ, ਹਸਬੈਂਡ ਵਾਈਫ ਨੇ, ਇਕੱਲਾ ਬੀਬੀ ਹੈ, ਬੰਦਾ ਹੈ, ਇਹ ਬਿਸਾਈਡਸ ਹੈ। ਪਰ ਉਸ ਛੱਤ ਦੇ ਥੱਲੇ ਤੁਸੀਂ ਉਹਨਾਂ ਨੂੰ ਜਿਹੜਾ ਹੈ ਉਹ ਦਿੰਦੇ ਹੋ ਕਿ ਭਾਈ ਤੁਸੀਂ ਕੀ ਕਰਨਾ। ਫਿਰ ਉਹ ਘਰ ਦੀ ਯੂਨਿਟ ਹੀ ਮੁੜ ਕੇ ਜਦੋਂ ਅਸੀਂ ਗੁਰਦੁਆਰਾ ਸਾਹਿਬ 'ਚ ਆਉਂਦੇ ਹਾਂ ਸੰਗਤ ਰੂਪ ਬਣਦੀ ਹੈ। ਤੇ ਉਹੀ ਸੰਗਤ ਜਦੋਂ ਅਸੀਂ ਦੋ ਵੇਲੇ ਘਰ 'ਚ ਵੀ ਅਰਦਾਸ ਕਰਦੇ ਹਾਂ ਤਾਂ ਵੀ ਅਸੀਂ ਜਹਾਂ ਖਾਲਸਾ ਜੀ ਸਾਹਿਬ ਕਹਿੰਦੇ ਹਾਂ, ਸੰਗਤ 'ਚ ਵੀ ਕਹਿੰਦੇ ਹਾਂ, ਅਰਦਾਸ ਸਾਡੀ ਯੂਨੀਵਰਸਲ ਹੈ। ਸੋ ਮੈਂ ਸਮਝਦਾ ਵੀ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਕਨਵਰਟ ਕਰਨ ਦੀ ਲੋੜ ਹੈ, ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ, ਆਪਣੇ ਆਪ ਨੂੰ ਪ੍ਰਬੁੱਧ ਕਰਨ ਦੀ ਲੋੜ ਹੈ ਅਧਿਆਤਮ ਦੀ ਦੁਨੀਆ 'ਚ ਵੀ। ਔਰ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਇਆ, ਪ੍ਰਥਮੈ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੇ, ਕਿ ਪਹਿਲਾਂ ਆਪਣੇ ਮਨ ਨੂੰ, ਬੁੱਧੀ ਨੂੰ ਪ੍ਰਬੁੱਧ ਕਰੋ, ਐਨਲਾਈਟਨ ਕਰੋ ਜੀ। ਪਹਿਲਾਂ ਆਪ ਕਲੀਅਰ ਹੋਵੋ, ਕਨਫਿਊਸ਼ਨ ਚੋਂ, ਭੰਬਲ ਭੂਸੇ ਚੋਂ ਨਿਕਲੋ, ਫੇਰ ਬਾਹਰ ਜਾਓ ਦੱਸਣ ਦੇ ਲਈ ਦੂਜਿਆਂ ਨੂੰ ਕਿ ਕੀ ਤੁਸੀਂ ਹਾਸਲ ਕੀਤਾ ਕੀ ਹੈ। ਔਰ ਇਸ ਤੋਂ ਵੀ ਸਗੋਂ ਸਖਤ ਡਿਕਰੀ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤੀ ਜਿਹੜੇ ਸਾਡੇ ਵਰਗੇ ਬਹੁਤ ਸਾਰੇ ਗੱਲਾਂ ਮਾਰਨ ਵਾਲੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਗੁਰੂ ਸਾਹਿਬ ਨੇ ਡਿਕਰੀ ਦਿੱਤੀ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੇ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਕਿ ਵੀ ਜੇ ਅਸੀਂ ਖੁਦ ਉਸ ਨੂੰ ਨਹੀਂ ਅਡਾਪਟ ਕੀਤਾ ਤੇ ਬਾਕੀਆਂ ਨੂੰ ਅਸੀਂ ਪੌਂਟੀਫਿਕੇਟ ਕਰਦੇ ਹਾਂ, ਪ੍ਰੀਚ ਕਰਦੇ ਹਾਂ, ਤੇ ਫਿਰ ਉਹਨਾਂ ਦਾ ਛੁਟਕਾਰਾ ਨਹੀਂ ਹੋਏਗਾ। ਜਨਮੇ ਮਰੇ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਵੀ ਕੀ ਖੱਟਿਆ, ਉਹ ਵੀ ਆਮ ਸਧਾਰਨ ਲੋਕਾਂ ਵਾਂਗ ਹੀ ਨੇ। ਔਰ ਜਿਨ੍ਹਾਂ ਦੇ ਅੰਦਰ ਨਿਰੰਕਾਰ ਵਸਦਾ, ਉਹਨਾਂ ਦੇ ਕਹੇ ਸ਼ਬਦ ਜਿਹੜੇ ਨੇ ਉਹ ਸੰਸਾਰ ਨੂੰ ਤਾਰਦੇ ਨੇ ਜਾਂ ਸੰਸਾਰ ਨੂੰ ਐਨਲਾਈਟਨ ਕਰਦੇ ਨੇ। ਸੋ ਮੈਂ ਸਮਝਦਾ ਵੀ ਆਪਣੇ ਘਰਾਂ ਨੂੰ ਸੰਭਾਲੀਏ। ਔਰ ਫਿਰ ਇਸ ਗੱਲ ਵੱਲ ਕਿ ਦੁਸ਼ਮਣ ਸਾਡਾ, ਜਿਵੇਂ ਮੈਂ ਅਕਸਰ ਕਹਿੰਦਾ ਕਿ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ, ਪਰ ਸਾਡਾ ਫੇਥ, ਵਿਸ਼ਵਾਸ ਗੁਰੂ ਦੇ ਉੱਤੇ ਅਡਿੱਗ ਹੋਣਾ ਚਾਹੀਦਾ। ਜਿਵੇਂ ਮੇਰੂ ਪਰਬਤ ਦੀ ਗੱਲ ਹੁੰਦੀ ਹੈ ਕਿ ਵੀ ਜਿਵੇਂ ਪਹਾੜ ਅਡਿੱਗ ਅਡੋਲ ਮੰਨੇ ਜਾਂਦੇ ਨੇ ਜੀ, ਇੱਕ ਪਾਸੇ ਸਾਡੇ 'ਚ ਰੁੱਖਾਂ ਦੀ ਜਿਰਾਂਦ ਹੋਣੀ ਚਾਹੀਦੀ ਹੈ। ਜਦੋਂ ਬਾਬਾ ਫਰੀਦ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜਿਰਾਂਦ, ਪੇਸ਼ੈਂਸ ਜੀ, ਕਿ ਸਾਡੇ 'ਚ ਬਹੁਤ ਵਾਰੀ, ਔਰ ਮੈਂ ਪਿਛਲੇ ਦਿਨਾਂ 'ਚ ਕਿਹਾ ਆਪਣੇ ਪ੍ਰੋਗਰਾਮਾਂ 'ਚ ਕਿ ਵੀ 75 ਸਾਲ ਬਾਅਦ ਉਹ ਕੋਰੀਅਨ ਔਰਤਾਂ ਜਿਨ੍ਹਾਂ ਨੂੰ ਕੰਫਰਟ ਗਰਲਸ ਦੇ ਤੌਰ ਦੇ ਉੱਤੇ ਜਦੋਂ ਬਾਲੜੀਆਂ ਸਨ ਬੇਪਤ ਕੇ, 90 ਸਾਲ ਦੀਆਂ, ਉਹਨਾਂ ਨੇ ਗੱਲ ਨਹੀਂ ਛੱਡੀ, ਉਹਨਾਂ ਨੇ ਕਿਹਾ ਅਸੀਂ ਜਸਟਿਸ ਲੈਣਾ। ਉਹ ਖਲੋਤੀਆਂ, ਲੜੀਆਂ, ਅਲਟੀਮੇਟਲੀ ਭਾਵੇਂ ਉਹਨਾਂ ਨੇ ਆਪਣੇ ਦੇਸ਼ ਬਣਾਏ ਪਹਿਲਾਂ, ਕੋਰੀਆ, ਨਾਰਥ ਕੋਰੀਆ, ਸਾਊਥ ਕੋਰੀਆ, ਫਿਲੀਪੀਨਸ, ਚਾਈਨਾ, ਤਾਈਵਾਨ, ਇੰਡੋਨੇਸ਼ੀਆ, ਇਹ ਸਾਰੇ ਕਲੋਨੀਅਲ ਜਾਪਾਨੀਆਂ ਦੇ ਕਬਜ਼ੇ 'ਚੋਂ ਮੁਕਤ ਹੋਏ। ਸੋ ਪਹਿਲੀ ਗੱਲ ਤਾਂ ਰਿਜ਼ੋਲਵ ਹੁੰਦਾ ਨੇਸ਼ਨ ਦੀ। ਔਰ ਸਿੱਖਾਂ ਨੂੰ ਵੀ ਇਹ ਦੇਖਣਾ ਹੋਏਗਾ ਕਿ ਸਾਡਾ ਆਨਰ ਤਾਂ ਹੀ ਬਹਾਲ ਹੋਏਗਾ, ਸਾਡੀ ਉੱਥੇ ਕੋਈ ਹਾਸਲ ਤਾਂ ਹੀ ਅਸੀਂ ਕਰ ਸਕਾਂਗੇ ਜੇ ਸਾਡੀ ਕੰਟਰੀ ਹੋਏਗੀ। ਪਰ ਜਦੋਂ ਤੁਸੀਂ ਕੰਟਰੀ ਬਣਾ ਲੈਂਦੇ ਹੋ, ਫਿਰ ਤੁਹਾਡਾ ਹੁੰਦਾ ਕਿ ਅਸੀਂ ਨਾਲ ਦੀ ਨਾਲ ਹੁਣ ਅਕਾਊਂਟ ਵੀ ਸੈਟਲ ਕਰਨੇ ਜੀ। ਜੇ 75 ਸਾਲ
ਉਹਨਾਂ ਵਿਚਾਰੀਆਂ ਬੇਸਹਾਰਾ ਫਿਜ਼ੀਕਲ ਔਰ ਸਾਈਕੋਲੋਜੀਕਲ ਜਿਹੜੀਆਂ ਵੂੰਡਡ ਰਾਦਰ ਇਹ ਕਹੋ ਕਿ ਚਲਦੀਆਂ ਫਿਰਦੀਆਂ ਲਾਸ਼ਾਂ ਜਿਨ੍ਹਾਂ ਨੂੰ ਬਣਾ ਦਿੱਤਾ, ਕਿਸ ਕਿਸਮ ਦੇ ਟਰਾਮੇ 'ਚ ਉਹ ਰਹੀਆਂ, ਉਹਨਾਂ ਨੇ ਜਸਟਿਸ ਦੀ ਗੱਲ ਨਹੀਂ ਛੱਡੀ। ਉਹਨਾਂ ਨੇ 75 ਸਾਲ ਬਾਅਦ ਹਿਸਟਰੀ ਦੀ ਜਿਹੜੀ ਹੈ ਉਹ ਟਰੂਥ ਨੂੰ ਸਾਹਮਣੇ ਲਿਆਂਦਾ ਤੇ ਅਸੀਂ 3 ਦਹਾਕਿਆਂ 'ਚ ਜਿਹੜੀ ਹੈ ਉਹ ਢਹਿੰਦੀ ਕਲਾ ਔਰ ਬਿਲਕੁਲ ਸਰੈਂਡਰਿੰਗ ਲਾਈਨ ਕਿਉਂ ਰੱਖੀ ਹੋਈ ਹੈ। ਸੋ ਸਾਡਾ ਰਿਜ਼ੋਲਵ, ਮੈਂ ਤਾਂ ਇਹੀ ਕਹਿੰਦਾ, ਬਾਕੀ ਹਰ ਇੱਕ ਦਾ ਕੰਮ, ਉਹਦੀਆਂ ਰੁਚੀਆਂ, ਉਹਦੀ ਐਬਿਲਿਟੀ, ਔਰ ਇਹਦੇ 'ਚ ਮੈਂ ਇਹ ਜ਼ਰੂਰ ਗੱਲ, ਗੁਰਬਾਣੀ ਹੀ ਸਾਡਾ ਸਹਾਰਾ ਹੈ। ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਇਆ ਕਿ ਜੈਸਾ ਵਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ, ਕਿ ਸਾਨੂੰ ਵਿੱਤ ਅਨੁਸਾਰ, ਵਿੱਤ ਦਾ ਮਤਲਬ ਹੀ ਇਹ ਹੈ ਵੀ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੈ, ਹਰ ਇੱਕ ਦੀਆਂ ਐਬਿਲਿਟੀਜ਼ ਕੈਪੇਬਿਲਿਟੀਜ਼ ਡਿਫਰੈਂਟ ਨੇ, ਹਰ ਇੱਕ ਦੀਆਂ ਪ੍ਰਾਇੋਰਿਟੀਜ਼, ਕਈ ਵਾਰੀ ਨੀਡਸ ਚੈਲੰਜਸ ਡਿਫਰੈਂਟ ਨੇ, ਤੇ ਹਰ ਇੱਕ ਨੇ ਇਹ ਦੇਖਣਾ ਹੈ। ਇੱਕ ਵਾਰ ਜਦੋਂ ਤੁਸੀਂ ਆਪਣੇ ਅੰਦਰ ਚੁੱਭੀ ਮਾਰੋਗੇ, ਫਿਰ ਤੁਹਾਨੂੰ ਰਿਅਲਾਈਜ਼ ਹੋਏਗਾ ਵੀ ਤੁਸੀਂ ਕੀ ਨਹੀਂ ਕਰ ਸਕਦੇ। ਇੱਕ ਤਾਂ ਹੁੰਦਾ ਜੀ ਤੁਸੀਂ ਕੀ ਕਰ ਸਕਦੇ ਹੋ, ਕਰ ਤਾਂ ਸਭ ਕੁਝ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਇਸ ਹਿਊਮਨ ਬਾਡੀ ਦੇ ਵਿੱਚ ਅਕਾਲ ਪੁਰਖ ਨੇ ਸਾਰੀ ਕਾਸਮੋਸ ਰੱਖੀ ਹੋਈ ਹੈ। ਤੁਸੀਂ ਕੀ ਨਹੀਂ ਕਰ ਸਕਦੇ। ਜਦੋਂ ਅਸੀਂ ਪਹਿਲਾਂ ਆਪਣੇ ਆਪ ਨੂੰ ਜਾਣਾਂਗੇ, ਫਿਰ ਆਪਣੀ ਜਿਹੜੀ ਸਾਡਾ ਪੋਟੈਂਸ਼ੀਅਲ ਹੈ, ਹਰ ਇੱਕ ਦੇ ਕੋਲ ਥਾਟਸ ਨੇ, ਹਰ ਇੱਕ ਦੇ ਕੋਲ ਉਹਨਾਂ ਵਿਚਾਰਾਂ ਨੂੰ, ਕੋਈ ਕਵੀਆਂ 'ਚ ਕੋਈ ਖਾਸ ਗੱਲ ਹੁੰਦੀ ਹੈ। ਉਹੀ ਲੋਕ ਜਿਹੜੇ ਨੇ ਜਦੋਂ ਅੰਤਰਮੁਖੀ ਹੁੰਦੇ ਨੇ ਤੇ ਉਹ ਥਾਟਸ ਦਾ ਪ੍ਰਵਾਹ ਨਿਕਲਦਾ, ਉਹ ਕਵੀ ਬਣ ਜਾਂਦੇ ਨੇ। ਕਿਸੇ ਦੀ ਲਿਖਤ ਨਿਕਲਦੀ ਹੈ, ਉਹ ਲਿਖਾਰੀ ਬਣ ਜਾਂਦੇ ਨੇ। ਕੋਈ ਉਹਨਾਂ ਜਜ਼ਬਿਆਂ ਨੂੰ ਆਵਾਜ਼ ਦਿੰਦਾ, ਉਹ ਬੁਲਾਰੇ ਬਣ ਜਾਂਦੇ ਨੇ। ਕੋਈ ਉਹਨਾਂ ਜਜ਼ਬਿਆਂ ਨੂੰ ਸੁਰ ਦਿੰਦਾ, ਉਹ ਗਵਈਏ ਬਣ ਜਾਂਦੇ ਨੇ, ਰਾਗੀ ਬਣ ਜਾਂਦੇ ਨੇ, ਰਾਗ ਕਰਨ ਵਾਲਾ। ਸੋ ਮੈਂ ਸਮਝਦਾ ਵੀ ਅਸੀਂ ਸਾਰੇ ਹੀ ਆਪਣੇ ਪੋਟੈਂਸ਼ੀਅਲ ਨੂੰ ਪਛਾਣੀਏ ਔਰ ਫਿਰ ਉਸ ਨੂੰ, ਉਸ ਦਾ ਇੱਕ ਹਿੱਸਾ ਜੇ ਬਾਕੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ 'ਚ ਵੀ ਲਾਉਂਦੇ ਆ, ਕੌਮ ਨੂੰ ਜ਼ਰੂਰ ਦਈਏ। ਔਰ ਇਹ ਸਾਡੇ ਉੱਤੇ ਗੁਰੂ ਦਾ ਜਦੋਂ ਦਸਵੰਧ ਦੀ ਗੱਲ ਹੁੰਦੀ ਹੈ, ਦਸਵੰਧ ਸਿਰਫ ਧਨ ਤੱਕ ਮਹਿਦੂਦ ਨਹੀਂ ਹੈ ਜਿਹੜਾ ਆਫਕੋਰਸ ਸਾਨੂੰ ਦਸਵੰਧ ਦੇਣਾ ਬਣਦਾ, ਇਹ ਸਾਡੇ ਸਮੇਂ ਦਾ ਦਸਵੰਧ ਵੀ ਹੈ ਜੀ, ਜਿਹੜਾ ਗੁਰੂ ਦੀ ਯਾਦ 'ਚ ਵੀ ਗੁਜ਼ਰੇ ਪਰ ਕੌਮੀ ਕੰਮਾਂ ਦੇ ਵਿੱਚ ਵੀ ਗੁਜ਼ਰੇ। ਔਰ ਇਸੇ ਤਰ੍ਹਾਂ ਜੇ ਸਾਡੀਆਂ ਧਨ ਹੈ, ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਗੁਰਦੁਆਰੇ ਦੀ ਗੋਲਕ ਦੇ ਵਿੱਚ ਹੀ ਪਾਣੇ। ਜੇ 10ਵੇਂ ਪਾਤਸ਼ਾਹ ਹੁਕਮ ਕਰਦੇ ਨੇ, ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਸੋ ਇਹ ਇੱਕ ਗਰੀਬ ਦੀ ਲੋੜ, ਉਹਦੀ ਬੱਚੇ ਬੱਚੀਆਂ ਦੀ ਫੀਸ ਹੈ, ਉਹਦਾ ਕੋਈ ਹੋਰ ਹੈ, ਪਰ ਜਿਹੜੇ ਕੌਮ ਦੇ ਲਈ ਤੁਰੇ ਹੋਏ ਨੇ। ਇਸ ਵੇਲੇ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵੱਡਾ ਚੈਲੰਜ ਹੈ ਸਾਡੇ ਲਈ, ਜਿਹੜੀ ਸਿਚੁਏਸ਼ਨ ਹੈ 30 ਮਿਲੀਅਨ ਸਿੱਖ ਨੇਸ਼ਨ ਲਈ, ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ। ਜੇ ਅਸੀਂ ਸੁਚਾਰੂ ਸੁਚੱਜੇ ਢੰਗ ਨਾਲ ਇਸ ਸਮੇਂ ਦੀ ਗਰਦਸ਼ ਚੋਂ ਨਾ ਨਿਕਲ ਸਕੇ ਤੇ ਫਿਰ ਫਨਾਹ ਵੀ ਹੋ ਸਕਦੇ। ਬੇਸ਼ੱਕ ਸਾਡਾ ਫੇਥ ਤਾਂ ਇਹ ਹੈ ਕਿ ਜੀ ਸਿੱਖ ਧਰਮ ਦਾ ਕੁਝ ਨਹੀਂ ਵਿਗੜਦਾ, ਅਸੀਂ ਦੁਨੀਆ ਭਰ 'ਚ ਬੈਠੇ, ਪਰ ਸਾਊਥ ਏਸ਼ੀਆ 'ਚ ਇਹ ਸਾਡਾ ਹਾਲ ਬੁੱਧ ਧਰਮ ਵਾਲਾ ਕਰ ਸਕਦੇ ਨੇ। ਔਰ ਕੁਆਇਟ ਕਈ ਵਾਰੀ ਲੱਗਣ ਲੱਗ ਜਾਂਦਾ, ਜੇ 2015 'ਚ ਸਰਬੱਤ ਖਾਲਸਾ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੰਥ ਦੀ ਜਾਗਰਤੀ ਨਾ ਹੁੰਦੀ ਤਾਂ ਫਿਰ ਇਹ ਨਜ਼ਰ ਆਉਣ ਲੱਗ ਗਿਆ ਸੀ ਕਿ ਵੀ ਅਸੀਂ ਤਾਂ ਗਏ, ਇਹ ਤਾਂ ਸਾਡਾ ਅਕਾਲ ਤਖਤ ਵੀ ਗਿਆ, ਧਾਰਮਿਕ ਸੰਸਥਾਵਾਂ ਗਈਆਂ, ਟਲ ਖੜਕਣ ਲੱਗ ਗਏ ਨੇ, ਜਿਸ ਕਿਸਮ ਦਾ ਮਾਹੌਲ ਬਣ ਗਿਆ। ਸੋ ਉੱਥੇ ਜਿਹੜੀ ਇੱਕ ਜਾਗਰਤੀ ਦੀ ਲਾਈਨ ਹੈ, ਇਹਨੂੰ ਕਿਸੇ ਨਾ ਕਿਸੇ ਚੈਨਲ ਦੇ ਵਿੱਚ ਅੱਗੇ ਤੋਰਨ ਦੀ ਲੋੜ ਹੈ। ਸੋ ਮੈਂ ਸਮਝਦਾ ਵੀ ਇਹ ਮੈਂ ਹਰ ਇੱਕ ਦੇ ਉੱਤੇ ਛੱਡਦਾ। ਹੁਣ ਅਸੀਂ ਬੇਅੰਤ ਸਿੰਘ ਸਤਵੰਤ ਸਿੰਘ ਤਾਂ ਬਣ ਨਹੀਂ ਸਕਦੇ ਜੀ, ਉਹਨਾਂ ਨੇ ਚੁਣਿਆ ਕਿ ਉਹਨਾਂ ਦੇ ਸਾਹਮਣੇ ਕੀ ਕੰਮ ਹੈ, ਪਰ ਜਿਨ੍ਹਾਂ ਨੂੰ ਗੁਰੂ ਨੇ ਜਿਸ ਪਾਸੇ ਲਾਣਾ, ਜਿਵੇਂ ਮੈਂ ਅਕਸਰ ਪਹਿਲਾਂ ਵੀ ਇਹ ਦੁਹਰਾਇਆ ਸੀ ਕਿ ਕੋਈ ਭਾਈ ਨੰਦ ਲਾਲ ਵਾਂਗ ਕਲਮ ਫੜ ਲੈ, ਕੋਈ ਭਾਈ ਕਨਈਆ ਵਾਂਗ ਭਾਵੇਂ ਪਾਣੀ ਦੀ ਮਸ਼ਕ ਫੜ ਲੈ, ਤੇ ਕੋਈ ਭਾਈ ਬਚਿੱਤਰ ਸਿੰਘ ਵਾਂਗ ਨਾਗਣੀ ਫੜ ਲੈ, ਮਸਤ ਹਾਥੀਆਂ ਨੂੰ ਚੈਲੰਜ ਕਰਦੇ। ਅਸੀਂ ਸਾਰੇ ਉਸ ਪੂਰੀ ਆਨੰਦ ਦੇ ਵਿੱਚ, ਗੁਰੂ ਕਲਗੀਧਰ ਦੀ ਗੋਦ ਦੇ ਵਿੱਚ ਉਸ ਦਾ ਆਨੰਦ ਮਾਣਦੇ ਆ, ਜਿਹੜਾ ਉਸ ਜੀਵਨ ਨੂੰ ਬਸਰ ਕਰੀਏ। ਜੀਵਨ ਦਾ ਇਹ ਮਨੋਰਥ ਬਣੇ, ਮਕਸਦ ਬਣੇ, ਪਰਪਸ ਬਣੇ। ਔਰ ਜਿਸ ਜ਼ਿੰਦਗੀ ਦਾ ਕੋਈ ਪਰਪਸ ਹੈ, ਜੇ ਅਸੀਂ ਅੱਜ ਮਸ਼ੀਨਾਂ ਨੇ, ਗੱਡੀਆਂ ਔਰ ਦੂਜੇ ਅਸੀਂ ਕਿੰਨੇ ਜਿਹੜੀਆਂ ਨੇ ਇਕਵਿਪਮੈਂਟਸ ਉਹਨਾਂ ਨੂੰ ਇਸਤੇਮਾਲ ਕਰਦੇ ਆ, ਪਰ ਹਰ ਚੀਜ਼ ਦਾ ਇੱਕ ਸੈਂਟਰਲ ਐਕਸਲ ਹੈ, ਇੱਕ ਧੁਰਾ ਹੈ ਜੀ, ਉਸ ਧੁਰੇ ਦੇ ਦੁਆਲੇ ਉਹ ਘੁੰਮਦੀ ਹੈ। ਤੇ ਜਦੋਂ ਧੁਰਾ ਹਿੱਲ ਜਾਂਦਾ ਹੈ, ਫਿਰ ਉਸ ਮਸ਼ੀਨ ਦਾ ਜਾਂ ਗੱਡੀ ਦਾ ਜਾਂ ਦੂਜੇ ਦਾ ਕੀ, ਇਸੇ ਤਰ੍ਹਾਂ ਜੀਵਨ ਦਾ ਇੱਕ ਧੁਰਾ ਹੈ। ਜੇ ਜੀਵਨ ਇੱਕ ਧੁਰੇ ਦੇ ਨਾਲ ਜੁੜਿਆ ਹੋਇਆ ਹੈ, ਦੁੱਖ ਤੇ ਸੁੱਖ ਆਣਗੇ। ਔਰ ਅੱਜ ਹੀ ਟੋਰਾਂਟੋ ਇੱਕ ਵੀਰ ਜਿਹੜੇ ਬੜੇ ਡਿਵਾਊਟ ਸਿੰਘ ਸਿੰਘਣੀ ਨੇ,
ਉਹ ਦੱਸ ਰਹੇ ਸੀ। ਹੁਣ ਇੱਕ ਤੋਂ ਬਾਅਦ ਇੱਕ ਚੈਲੰਜ ਜਦੋਂ ਜ਼ਿੰਦਗੀ 'ਚ ਆਉਂਦੇ ਨੇ ਜੀ, ਉਹ ਕਹਿੰਦੇ ਨੇ ਕਈ ਵਾਰ ਡਾਕਟਰ ਸਾਹਿਬ ਫੇਥ ਕਮਜ਼ੋਰ ਹੋਣ ਲੱਗ ਜਾਂਦਾ ਹੈ। ਤੇ ਮੈਂ ਉਹਨੂੰ ਕਿਹਾ ਜੀ ਤੁਹਾਨੂੰ ਤਾਂ ਪੱਕੇ ਸਟੂਡੈਂਟ ਬਣਾਉਣਾ ਅਕਾਲ ਪੁਰਖ ਨੇ। ਜੇ ਜ਼ਿੰਦਗੀ ਕੇਕ ਵਾਕ ਹੀ ਹੁੰਦੀ ਕਿ ਜੀ ਇਹ ਜ਼ਿੰਦਗੀ ਕੇਕ, ਮੈਂ ਕਿਹਾ ਫਿਰ ਤਾਂ ਕੇਕ 'ਚ ਹੀ ਡਿੱਗੇ ਹੁੰਦੇ, ਪੈਰ ਵੀ ਕੇਕ ਨਾਲ ਲਿਬੜੇ ਹੁੰਦੇ, ਮੂੰਹ ਵੀ ਲਿਬੜਿਆ ਹੁੰਦਾ। ਜੀ, ਜੀ। ਸੋ ਇਹ ਜ਼ਿੰਦਗੀ ਜਿਹੜੀ ਹੈ ਇਹ ਤਾਂ ਕਿਤੇ ਹਾਈਕ ਹੈ, ਕਿਤੇ ਟਰੈਕ ਹੈ, ਕਿਤੇ ਸਮੁੰਦਰ ਹੈ, ਕਿਤੇ ਮਾਊਂਟੇਨ ਹੈ। ਔਰ ਉਸ ਸਾਰੇ ਚੋਂ ਨਿਕਲਦੇ ਆ ਜਦੋਂ ਖੂਹ ਤੇ ਖਾਤੇ, ਉਸ ਸਾਰੇ ਨੂੰ ਵੀ ਤੁਸੀਂ ਕ੍ਰਾਸ ਕਰ ਲਓ, ਜਿਸ ਨੂੰ ਤੁਸੀਂ ਟੋਏ ਤੇ ਟਿੱਬੇ, ਟੋਆ ਧਰਤੀ ਦੇ ਥੱਲੇ ਹੈ, ਟਿੱਬਾ ਰੇਤ ਦਾ ਉੱਤੇ ਬਣਦਾ। ਸੋ ਇਹ ਜ਼ਿੰਦਗੀ ਹੀ ਇਹਦਾ ਸਵਾਦ ਹੀ ਟੋਇਆਂ ਟਿੱਬਿਆਂ 'ਚ ਹੈ। ਤੇ ਜੇ ਕੇਕ ਵਾਕ ਹੋਏ ਤਾਂ ਰੱਬ ਰੱਬ ਕਰਦੇ ਜਾਓ ਤੇ ਫਿਰ ਤੁਹਾਡੀ ਕਾਹਦੀ ਬਹਾਦਰੀ ਹੈ। ਗੱਲ ਤੇ ਜਦੋਂ ਤੁਸੀਂ ਟੋਇਆਂ ਟਿੱਬਿਆਂ ਚੋਂ, ਜਦੋਂ ਮੁਸ਼ਕਲ ਹੈ, ਘਰ 'ਚ ਬਿਮਾਰੀ ਹੈ, ਆਰਥਿਕ ਤੰਗ ਦਸਤੀ ਹੈ, ਕੁਝ ਹੋਰ ਹੋ ਗਿਆ, ਇੱਕ ਤੋਂ ਬਾਅਦ ਇੱਕ ਕੰਮ ਨੂੰ ਹੱਥ ਪਾਉਂਦੇ ਹੋ ਨਹੀਂ ਹੁੰਦਾ, ਦੂਜੇ ਨੂੰ ਨਹੀਂ ਹੁੰਦਾ, ਫਿਰ ਮੈਂ ਕਿਹਾ ਕਈ ਵਾਰੀ ਅਸੀਂ ਦੇਖਣ ਲੱਗ ਜਾਂਦੇ ਹਾਂ ਕਿ ਜੀ ਦੂਜੇ ਜਿਹੜੇ ਬੇਈਮਾਨੀ ਕਰਨ ਵਾਲੇ ਨੇ ਦੂਜੇ ਨੂੰ ਤਾਂ ਬੜੇ ਫਲ ਰਹੇ ਨੇ। ਮੈਂ ਕਿਹਾ ਨਹੀਂ, ਇਵੇਂ ਨਹੀਂ ਹੁੰਦਾ। ਤੁਸੀਂ ਕਦੇ ਉਹਨਾਂ ਦੇ ਨੇੜੇ ਜਾ ਕੇ ਜਦੋਂ ਦੇਖੋਗੇ ਤੇ ਜੇ ਅਸੀਂ ਗੁਰਬਾਣੀ ਦੀ ਸ਼ਾਦੀ ਨੂੰ ਮੰਨਦੇ ਤੇ ਫਿਰ ਇਹ ਗੱਲ ਮੰਨਣਯੋਗ ਹੈ, ਗੁਰਬਾਣੀ 'ਚ ਬਾਰ-ਬਾਰ ਦੁਹਰਾਈ ਗਈ ਹੈ ਕਿ ਭਾਈ ਸਾਰੇ ਪਾਸਾ ਜਿਹੜਾ, ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਇਹ ਜਿਹੜਾ ਕਿਸੇ ਨੂੰ ਕੁਛ ਹੈ ਕਿ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਕੋਈ ਚਿੰਤਾ ਦੇ ਵਿੱਚ ਮਰ ਰਹੇ ਨੇ, ਕੋਈ ਬਿਮਾਰੀ ਦੇ ਵਿੱਚ ਨੇ, ਕੋਈ ਹੋਰ ਹੈ, ਕੋਈ ਜਰਾ ਰੋਗ ਹੈ, ਬੁਢਾਪਾ ਆ ਗਿਆ। ਹੁਣ ਬੁਢਾਪੇ ਨੂੰ ਆਪਣੇ ਆਪ 'ਚ ਹੀ ਰੋਗ ਕੇ, ਔਰ ਹੁਣ ਉਹ ਇੱਕ ਹਿੱਸਾ ਹੈ ਜ਼ਿੰਦਗੀ ਦਾ। ਔਰ ਜਦੋਂ ਬੁਢਾਪਾ ਆ ਜਾਂਦਾ ਹੈ ਫਿਰ ਬਾਬਾ ਫਰੀਦ ਯਾਦ ਆਉਂਦੇ ਨੇ ਕਿ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇ ਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਕਿ ਫਰੀਦ ਕਹਿੰਦੇ ਨੇ ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਕਿੰਨੇ ਮਾਰੂਥਲ, ਥਲ ਤੇ ਡੂਗਰ ਪਹਾੜ, ਇਹਨਾਂ ਨਿੱਕੀਆਂ ਲੱਤਾਂ ਨਾਲ ਕਿੰਨੇ ਥਲ ਤੇ ਪਹਾੜ ਗਾਏ, ਪਰ ਅੱਜ ਮੇਰਾ ਲੋਟਾ, ਮੇਰਾ ਕੁੱਜਾ ਸਾਹਮਣੇ ਪਿਆ। ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਲੱਗਦਾ ਵੀ 100 ਮੀਲ 100 ਕੋਹ ਦੂਰ ਹੈ, ਜਾਨ ਹੀ ਨਹੀਂ ਹੈ ਲੱਤਾਂ 'ਚ ਕਿ ਮੈਂ ਉਸ ਨੂੰ। ਇਹ ਹਰ ਇੱਕ ਦੇ ਉੱਤੇ ਹੀ ਜਿਹੜਾ ਇੱਕ ਹਿੱਸਾ ਹੈ ਉਸ ਦਾ। ਪਰ ਗੱਲ ਜਰਾ ਰੋਗ ਹੋਏ, ਗੱਲ ਆਰਥਿਕ ਤੰਗ ਦਸਤੀਆਂ ਦੂਜੀਆਂ 'ਚੋਂ ਹੋਏ, ਜੇ ਇਹ ਸਬਕ ਘੁੱਟ ਕੇ ਅਸੀਂ ਯਾਦ ਕਰ ਲਈਏ, ਇਹ ਪੱਲਾ ਗੁਰੂ ਦਾ ਘੁੱਟ ਕੇ ਫੜ ਲਈਏ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਫਿਰ ਤਾਂ ਦੁੱਖ ਵੀ ਰੋਂਦਾ ਰੋਂਦਾ ਚਲੇ ਜਾਏਗਾ, ਕਹੇਗਾ ਵੀ ਇਹ ਤਾਂ ਬੜਾ ਢੀਠ ਹੈ ਭਾਈ, ਮੈਂ ਤਾਂ ਬਥੇਰਾ ਇਹਨੂੰ ਚੰਬੜਦਾ, ਇਹ ਤਾਂ ਸੁੱਖ 'ਚ ਹੀ ਰਹਿੰਦਾ। ਤੇ ਇਹੀ ਗੁਰੂ ਨੇ ਸਾਨੂੰ ਗੁਰ ਦਿੱਤਾ ਹੈ, ਇਹੀ ਗੁਰੂ ਨੇ ਸਾਨੂੰ ਦਵਾਈ ਦਿੱਤੀ ਹੈ, ਇਹੀ ਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਹੈ ਕਿ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਔਰ ਇਹੀ ਸਾਡਾ ਸਬਕ ਹੈ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ।